ਹੁਣ ਜਿਹੜੀ ਲਾਈਨ ਇਹਨਾਂ ਨੇ ਲਿਖੀ ਸੀ ਕਿ ਜੀ ਤਾਲਿਬਾਨ ਨੂੰ ਸਰਕਾਰ ਨੂੰ ਕਿਹਾ ਗਿਆ ਕਿ ਉਹ ਮੌਲਿਕ ਹੱਕ ਜਿਹੜੇ ਨੇ ਜਿਨ੍ਹਾਂ ਦਾ ਹਨਨ ਹੋ ਰਿਹਾ, ਜਿਨ੍ਹਾਂ ਦੇ ਵਿੱਚ ਵਿਮੈਨ ਔਰ ਬੱਚਿਆਂ ਔਰਤ ਜਿਹੜੇ ਦੂਸਰੇ ਸੈਕਸ ਦੇ ਹਵਾਲੇ ਨਾਲ ਸੀ, ਰਸ਼ੀਆ ਨੇ ਉਹ ਲਾਈਨ ਗਾਇਬ ਕਰ ਦਿੱਤੀ ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਨਾ ਹੀ ਔਰਤਾਂ ਬੱਚਿਆਂ ਜਾਂ ਮਾਈਨੋਰਿਟੀਜ਼ ਜਿਵੇਂ ਸ਼ੀਆ ਨੇ ਉਹਨਾਂ ਦੀ ਬਿਲਕੁਲ ਗੱਲ ਨਹੀਂ ਕੀਤੀ ਕਿ ਅਫਗਾਨਿਸਤਾਨ ਅਲਾਓ ਨਾ ਕਰੇ ਆਪਣੀ ਸਰਜ਼ਮੀਨ ਨੂੰ ਕਿਸੇ ਹੋਰ ਦੇਸ਼ ਦੇ ਖਿਲਾਫ ਦਹਿਸ਼ਤਗਰਦੀ ਲਈ। ਰਸ਼ੀਅਨ ਸਟੇਟਮੈਂਟ 'ਚੋਂ ਉਹ ਲਾਈਨ ਉਹਨਾਂ ਨੇ ਗਾਇਬ ਕਰ। ਉਹਨਾਂ ਨੇ ਇਹ ਵੀ ਮੈਸੇਜ ਦੇ ਦਿੱਤਾ ਕਿ ਵੀ ਸਾਡਾ ਕੋਈ ਹਿਊਮਨ ਰਾਈਟਸ ਨਾਲ ਉੱਥੇ ਕੋਈ ਤਾਲੁਕ ਨਹੀਂ, ਕੋਈ ਹਿਊਮਨ ਰਾਈਟਸ ਦੇ ਹਨਨ ਦੀ ਗੱਲ ਨਹੀਂ ਹੈ ਔਰ ਸਾਨੂੰ ਇਹ ਪਰਵਾਹ ਵੀ ਨਹੀਂ ਹੈ ਕਿ ਜੇ ਅਫਗਾਨਿਸਤਾਨ ਦੀ ਧਰਤੀ ਜਿਹੜੀ ਹੈ ਉਹ ਕਿਸੇ ਹੋਰ ਦਹਿਸ਼ਤਗਰਦ ਕਾਰਵਾਈ ਲਈ ਇਸਤੇਮਾਲ ਹੋਏ। ਚਾਈਨਾ ਸ਼ੀ ਵਾਰਨਸ ਅਗੇਂਸਟ ਕੋਲਡ ਵਾਰ in Indo-Pacific. India not to accept Chinese village along LAC, says Ministry of External Affairs. Government takes all the necessary measures to safeguard its sovereignty and territorial integrity. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਫਗਾਨਿਸਤਾਨ ਦੇ ਮੁੱਦਿਆਂ ਤੇ 8 ਗਵਾਂਢੀ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਦੀ ਜਿਹੜੀ ਮੀਟਿੰਗ ਸੱਦੀ ਸੀ, ਜਿਨ੍ਹਾਂ ਵਿੱਚ ਰੂਸ ਵੀ ਸ਼ਾਮਲ ਸੀ। ਸੋ ਮੀਟਿੰਗ ਤੋਂ ਬਾਅਦ ਭਾਰਤ ਵੱਲੋਂ ਇੱਕ ਸਾਂਝਾ ਜਿਹੜਾ ਬਿਆਨ ਹੈ ਉਹ ਜਾਰੀ ਕੀਤਾ ਗਿਆ। ਰੂਸ ਨੇ ਭਾਰਤ ਦੀ ਫੂਕ ਕਰਦਿਆਂ ਆਪਣਾ ਵੱਖਰਾ ਬਿਆਨ ਜਾਰੀ ਕੀਤਾ, ਜਿਹੜਾ ਕਿ ਭਾਰਤੀ ਬਿਆਨ ਤੋਂ ਬਿਲਕੁਲ ਵੱਖਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਲੀਡਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਜੇ ਤਾਂ ਦਿੱਲੀ ਡਾਇਲੋਗ ਜਦੋਂ ਨਾਂ ਦਿੱਤਾ ਗਿਆ ਅਜੀਤ ਡੋਵਲ ਸ਼ੈਤਾਨ ਦਾ ਪੁੱਤਰ, ਜਿਹਨੇ ਜਿਹੜਾ ਬੇਸ਼ੱਕ ਉਹਦਾ ਟਾਈਟਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਕੈਬਨਿਟ ਰੈਂਕ ਵੀ ਉਹਨੇ ਲਿਆ ਹੋਇਆ ਹੈ, ਸਾਰੀਆਂ ਮੀਟਿੰਗ ਸ਼ਾਮਲ ਹੁੰਦਾ ਹੈ, ਪਰ ਅਸਲ 'ਚ ਜੇ ਕਹਿਣਾ ਹੋਏ ਕਿ ਇਸ ਵੇਲੇ ਵਨ ਮੈਨ ਜਿਹੜਾ ਮੋਦੀ ਗਵਰਨਮੈਂਟ ਨੂੰ ਰਨ ਕਰ ਰਿਹਾ ਹੈ ਉਹ ਅਜੀਤ ਡੋਵਾਲ ਹੈ ਔਰ ਬੜਾ ਖਤਰਨਾਕ ਉਸ ਦਾ ਏਜੰਡਾ। ਬੇਸ਼ੱਕ 4 ਚਫੇਰੇ ਭਾਰਤ ਆਈਸੋਲੇਟ ਹੋਇਆ ਹੈ, ਉਹਦੀ ਕਲੈਪਸਡ ਫੋਰਨ ਪਾਲਿਸੀ ਹੈ, ਅਫਗਾਨਿਸਤਾਨ ਦੇ ਮੁੱਦੇ ਤੇ ਤਾਂ ਬਿਲਕੁਲ ਰਿੰਗ ਤੋਂ ਬਾਹਰ ਹੈ, ਪਰ ਇਹਦੇ ਬਾਵਜੂਦ ਇਹਨਾਂ ਬਹੁਤ ਵਾਰੀ ਜਿਹਨੂੰ ਤੁਸੀਂ ਆਪਣੀ ਅਹਿਮੀਅਤ ਦੱਸਣੀ ਹੁੰਦੀ ਹੈ, ਕਿਉਂਕਿ ਜਦੋਂ ਅਫਗਾਨਿਸਤਾਨ ਵਾਲੀ ਪਾਲਿਸੀ ਟੋਟਲੀ ਕਲੈਪਸ ਹੋਈ ਤੇ ਅਜੀਤ ਡੋਵਲ ਦੇ ਉੱਤੇ ਹੀ ਸਾਰੀ ਉਹ ਆਂਦਾ ਸੀ ਕਿ ਭਾਈ ਤੂੰ ਕਿੱਥੇ ਸੀ, ਤੂੰ ਕੀ ਦੇਖਿਆ ਔਰ ਕਿਉਂ ਨਹੀਂ ਜਿਹੜੀ ਹੈ ਉਸ ਨੂੰ ਮੋਰ ਪ੍ਰੈਗਮੈਟਿਕ ਪਾਲਿਸੀ ਬਣਾਈ। ਤੇ ਉਹਨੇ ਇਹ ਖਾਨਾ ਪੂਰਤੀ ਕਰਨ ਦੇ ਲਈ ਵੀ ਔਰ ਆਪਣੀ ਇਹ ਰਿੱਠ ਦੱਸਣ ਦੇ ਲਈ ਕਿ ਨਹੀਂ ਮੈਂ ਇਰੈਲੇਵੈਂਟ ਨਹੀਂ ਹੋਏ ਅਸੀਂ, ਉਹਨੇ ਜਿਹੜਾ ਅਫਗਾਨਿਸਤਾਨ ਦੇ ਮੁੱਦੇ ਤੇ ਕੋਈ ਹਕੂਮਤੀ ਨਹੀਂ, ਜੇ ਅਸੀਂ ਸਿਕਿਉਰਿਟੀ ਨੂੰ ਮੁੱਖ ਰੱਖਦੇ ਹਾਂ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਨੇ ਉਹਨਾਂ ਦਾ ਅਸੀਂ ਇਕੱਠ ਸੱਦਣਾ। ਸੋ ਉਹਨਾਂ ਦੇ ਵਿੱਚ ਈਰਾਨ ਨੂੰ ਵੀ ਸ਼ਾਮਲ ਕਰ ਰਿਹਾ, ਰਸ਼ੀਆ ਨੂੰ ਵੀ, ਹਾਲਾਂ ਨਾ ਰਸ਼ੀਆ ਦਾ ਬਾਰਡਰ ਲੱਗਦਾ ਹੈ, ਫਿਰ ਉਹਦੇ 'ਚ ਕਿਰਗਿਸਤਾਨ ਔਰ ਕਜ਼ਾਕਿਸਤਾਨ ਉਹ ਵੀ ਉਹਨਾਂ ਦੇ ਵੀ ਹੱਦ ਨਹੀਂ ਲੱਗਦੀ, ਔਰ ਬਾਕੀ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਇਹ ਬਾਕੀ ਜਿਹੜੇ ਨੇ 8 ਗਿਣਤੀ ਕਰ ਲਈ। ਅੱਛਾ, ਪਾਕਿਸਤਾਨ ਨੇ ਤਾਂ ਬਿਲਕੁਲ ਠੀਕ, ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਵੀ ਤੁਸੀਂ ਤਾਂ ਜਿਹੜਾ ਉਹ ਪ੍ਰੋਬਲਮ ਦਾ ਕਾਰਨ ਹੋ, ਜੜ ਹੋ ਤੁਸੀਂ ਮਸਲੇ ਦੀ, ਜਿਹੜੀ ਖੁਦ ਹੀ ਜੜ ਹੈ ਸ਼ਰਾਰਤ ਦੀ, ਉਹਨੇ ਸੋਲੂਸ਼ਨ ਕੀ ਕਰਨਾ। ਸੋ ਉਹਨਾਂ ਨੇ ਤਾਂ ਐਨ ਤਮਾਚਾ ਠੀਕ ਕਰਕੇ ਮੂੰਹ ਦੇ ਉੱਤੇ ਮਾਰਿਆ। ਚੀਨ ਨੇ ਥੋੜਾ, ਕਿਉਂਕਿ ਚਾਈਨਾ ਇਹਨਾਂ ਦੀ ਉਹ ਡਿਪਲੋਮੇਸੀ ਦੇ ਵਿੱਚ ਅੰਡਰਸਟੇਟਮੈਂਟ ਹੁੰਦੀ ਹੈ, ਉਹਨਾਂ ਨੇ ਵੀ ਨਾ ਕਰਤੀ, ਪਰ ਉਹਨਾਂ ਨੇ ਕਿਹਾ ਜੀ ਕਿ ਡਿਊ ਟੂ ਸਕੈਜੂਲਿੰਗ ਪ੍ਰੋਬਲਮਸ ਕਿ ਬਈ ਸਾਡਾ ਸਕੈਜੂਲ ਫਿੱਟ ਨਹੀਂ ਹੁੰਦਾ। ਸੋ ਇਹ ਵੀ ਫਰਮ ਨੋ ਸੀ। ਹੁਣ ਕਿਉਂਕਿ ਰਸ਼ੀਆ ਜਿਹਨੇ ਇੰਡੀਆ ਨੂੰ ਇੱਕ ਓਪਨਿੰਗ ਦਿੱਤੀ ਜਦੋਂ ਉਹਨਾਂ ਨੇ ਮਾਸਕੋ ਦੇ ਵਿੱਚ ਇਹ ਕਨਕਲੇਵ ਕੀਤੀ, ਕਿਉਂਕਿ ਉਦੋਂ ਤੱਕ ਤਾਂ ਈਵਨ ਦੋਹਾ 'ਚ ਭਾਰਤ ਦਾ ਇਹ ਜਿਹੜਾ ਉਹਨਾਂ ਦਾ ਐਸ ਜੈ ਸ਼ੰਕਰ ਹੈ ਉਹ ਤਾਂ ਕੁਰਸੀ ਢਾ ਕੇ ਬਾਹਰ ਬੈਠਾ ਰਿਹਾ, ਇਹਨੂੰ ਤਾਂ ਅੰਦਰ ਐਂ ਜਦੋਂ ਖਤਮ ਹੋ ਗਿਆ ਚਾਹ ਚੂ ਪੀ ਲਈ, ਉਹਨਾਂ ਨੇ ਕਿਹਾ ਚੱਲ ਆ ਜਾ ਅੰਦਰ ਤੂੰ ਹੱਥ ਮਿਲਾ ਲੈ। ਲੇਕਿਨ ਮਾਸਕੋ ਦੇ ਵਿੱਚ ਭਾਰਤ ਨੂੰ ਦਿੱਤਾ ਕਿ ਵੀ ਹੁਣ ਆਪਣਾ ਬਦਲੋ ਜਿਹੜਾ ਵੀ ਪਾਰਟ ਹੈ, ਵੀ ਤੁਸੀਂ ਤਾਂ ਸਲੇਹ ਨੂੰ ਰੈਕਗਨਾਈਜ਼ ਕੀਤਾ ਸੀ, ਉਹਦੇ ਦੂਜੇ ਮੁੰਡੇ ਨੂੰ ਕੀਤਾ ਸੀ ਜਿਹੜਾ ਉਹਦੇ ਮਸੂਦ ਦੇ, ਔਰ ਤੁਹਾਨੂੰ ਤਾਂ ਇਹ ਹਕੀਕਤ ਦਾ ਹੈ ਹੀ ਨਹੀਂ, ਤਾਲਿਬਾਨ ਨੂੰ ਤਾਂ ਤੁਸੀਂ ਜਿਹੜਾ ਉਹ ਦਹਿਸ਼ਤਗਰਦ ਦੇ ਤੌਰ ਤੇ ਦੇਖਦੇ ਹੋ ਔਰ ਕਹਿੰਦੇ ਹੋ। ਸੋ ਮਾਸਕੋ ਦੇ ਵਿੱਚ ਇੱਕ ਥੋੜਾ ਜਿਹਾ ਇਹਨਾਂ ਦੇ ਨੂੰ ਜਿਹੜਾ ਉਹ ਐਂਟਰੀ ਮਿਲਣ ਦੀ ਕੋਸ਼ਿਸ਼ ਹੋਈ, ਲੇਕਿਨ ਇਹਨਾਂ ਨੂੰ ਇਹ ਲੱਗਾ ਕਿ ਵੀ ਉਹ ਜਿਵੇਂ ਉਹ ਕਹਿੰਦੇ ਨੇ ਕਿ ਉਹ ਪੰਜਾਬੀ 'ਚ ਕਿ ਵੀ ਅੱਗ ਲੈਣ ਆਈ ਤੇ ਘਰ ਦੀ ਮਾਲਕਨ ਬਣ ਬੈਠੀ। ਇਹਨਾਂ ਨੂੰ ਲੱਗਾ ਕਿ ਜੀ ਨਹੀਂ ਸਾਨੂੰ ਹੁਣ ਇਹ ਰੂਸ ਦੀ ਏਡੀ ਨਹੀਂ, ਅਸੀਂ ਆਪਣੇ ਤੌਰ ਤੇ ਹੀ
ਕਰਦੇ ਰਸ਼ੀਆ ਆ ਗਿਆ, ਕਿਉਂਕਿ ਰਸ਼ੀਆ ਨੇ ਵੀ ਆਪਣਾ ਸੌਦਾ ਵੇਚਣਾ। ਅੱਜ ਵੀ ਜਿਹੜੇ ਉਹਨਾਂ ਦੇ ਬਹੁਤ ਸਾਰੇ ਵੇਚੇ ਹੋਏ ਹਥਿਆਰ ਜਾਂ ਦੂਜੇ ਨੇ, ਹੁਣ S-400 ਵੀ ਰਸ਼ੀਆ ਤੋਂ ਲਿਆ। ਇਧਰ ਇੰਡੀਆ ਆਪਣੇ ਜਿਹੜੇ ਇੱਥੇ ਕਾਂਗਰਸਮੈਨਾਂ ਨੂੰ ਪੈਸੇ ਦੇ ਕੇ ਫੰਡ ਰੇਜ਼ਿੰਗ ਜਿਨ੍ਹਾਂ ਦੇ ਕਰਦੇ ਨੇ, ਉਹਨਾਂ ਰਾਹੀਂ ਉਹ ਵਨ ਟਾਈਮ ਵੇਵਰ ਮੰਗ ਰਹੇ ਨੇ ਕਿ ਜੀ, ਕਿਉਂਕਿ ਅਮਰੀਕਨ ਲਾਅ ਆਟੋਮੈਟਿਕਲੀ ਰਸ਼ੀਆ ਦੇ ਉੱਤੇ ਜੋ ਉਹਨਾਂ ਦੀ ਕ੍ਰੀਮੀਆ ਲਾਈਨ ਸੀ ਜਾਂ ਉਸ ਤੋਂ ਬਾਅਦ ਸੈਂਕਸ਼ਨਸ ਲੱਗੀਆਂ ਹੋਈਆਂ, ਸੋ ਇੰਡੀਆ S-400 ਉਹਨੇ ਬਾਏ ਕੀਤੇ ਨੇ ਔਰ ਉਹਦੇ ਥੱਲੇ ਸੈਂਕਸ਼ਨਸ ਲੱਗਦੀਆਂ ਨੇ। ਸੋ ਇੱਥੇ ਉਹ ਵਨ ਟਾਈਮ ਵੇਵਰ ਦੀ ਮੰਗ ਕਰ ਰਹੇ ਨੇ ਜੀ, ਇੰਡੀਆ ਸਟ੍ਰੈਟੇਜਿਕ ਪਾਰਟਨਰ ਇੱਧਰ ਉੱਧਰ। ਸੋ ਰਸ਼ੀਆ ਨੇ ਤਾਂ ਆਪਣਾ ਸੌਦਾ ਵੇਚਣਾ, S-400 ਹੋਏ ਜਾਂ ਕੱਲ ਨੂੰ ਕੋਈ ਹੋਰ ਥਰਡ ਰੇਟ ਜਿਹੀ ਕੋਈ ਸਬਮਰੀਨ ਵੀ ਉਹਨਾਂ ਨੂੰ ਵੇਚਣ ਨੂੰ ਫਿਰਦੇ ਨੇ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਰਸ਼ੀਆ ਦਾ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਮਿਸਟਰ ਨਿਕੋਲਾਈ ਪੈਟੂਸ਼ੈਵਰੁਸ ਹੈ, ਉਹ ਆ ਗਿਆ ਉਹਦੇ 'ਚ। ਹੁਣ ਬਾਕੀ ਤਾਂ ਉਹੀ ਸ਼ਾਮਲਵਾਜੇ ਹੀ ਸੀ ਜਿਹਨਾਂ ਨੂੰ ਕਹਿਣਾ ਹੋਏ, ਜਿਹੜੇ ਨਿੱਕੇ ਨਿੱਕੇ ਜਿਨ੍ਹਾਂ ਦੀ ਆਪਣੀ ਕੋਈ ਹੋਂਦ ਨਹੀਂ, ਔਰ ਇਹ ਸਾਰੇ ਹੀ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗੇ। ਜਦੋਂ 15 ਟੁੱਟੇ ਨੇ ਉਹਨਾਂ 'ਚ 6 ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ, ਸੋ ਉਹ ਰਸ਼ੀਆ ਤੋਂ ਬਾਹਰ ਤਾਂ ਜਾ ਨਹੀਂ ਸਕਦੇ। ਸੋ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਦੋਂ ਇਹਨਾਂ ਦੇ ਇੰਡੀਆ ਬਿਲਕੁਲ ਜਿਹੜਾ ਉਹ ਕਟਿਆ ਮਹਿਸੂਸ ਕਰਦਾ ਸੀ, ਉਹਨਾਂ ਨੇ ਐਨਕਰੇਜ ਕੀਤਾ ਹੋਣਾ ਕਿ ਵੀ ਚਲੋ ਗਵਰਨਮੈਂਟ ਲੈਵਲ ਤੇ ਨਹੀਂ, ਤੁਸੀਂ ਸਿਕਿਉਰਿਟੀ ਦੇ ਨਾਂ ਥੱਲੇ ਇਹ ਕਰ ਲਓ। ਔਰ ਇਹ ਜਿਹੜੇ ਤਾਨ ਨੇ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ, ਇਹ ਤਾਂ ਸਾਰੇ ਰਸ਼ੀਆ ਦੇ ਇਨਫਲੂਐਂਸ ਦੇ ਥੱਲੇ ਨੇ। ਲੇਕਿਨ ਇੰਡੀਆ ਨੂੰ ਇਹ ਲੱਗਾ ਹੋਣਾ, ਔਰ ਇਹਨਾਂ ਨੇ ਜਿਵੇਂ, ਕਿਉਂਕਿ ਰਸ਼ੀਆ ਇਵੇਂ ਕਰਦਾ ਨਹੀਂ ਹੈ ਕਿ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਅਲਾਈ ਹੁੰਦਾ ਉਹਨਾਂ ਨੂੰ ਪਬਲਿਕਲੀ ਐਮਬੈਰਸ ਨਹੀਂ ਕਰਦਾ, ਪਰ ਇਹ ਅਜੀਤ ਡੋਵਾਲ ਔਰ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਉਹ ਪੂਛ ਨੂੰ ਅੱਗ ਲਾਈ ਹੋਈ ਹੈ, ਉਹਦਾ ਹੀ ਨਤੀਜਾ ਹੋਏਗਾ ਕਿ ਜਦੋਂ ਇਹ ਮੀਟਿੰਗ ਖਤਮ ਹੋਈ ਔਰ ਇਹਨਾਂ 8 ਦੇਸ਼ਾਂ ਦੇ ਨਾਂ ਥੱਲੇ ਇਹਨੂੰ ਜੁਆਇੰਟ ਸਟੇਟਮੈਂਟ ਇੰਡੀਆ ਵੱਲੋਂ ਜਾਰੀ ਕੀਤੀ ਗਈ, ਇਹਨੂੰ ਦਿੱਲੀ ਡਾਇਲੌਗ ਦਾ ਨਾਂ ਦਿੱਤਾ ਗਿਆ ਤਾਂ ਕਿ ਹਿਸਟਰੀ 'ਚ ਥਾਂ ਬਣੇ ਜੀ, ਦਿੱਲੀ ਡਾਇਲੌਗ ਬਣੇ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਉਹਦੇ 'ਚ ਉਹੀ ਇੱਕ ਤਾਂ ਹੁੰਦਾ ਵੀ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ, ਇਹ ਤਾਂ ਪੁਰਾਣੀ ਸ਼ਰਾਬ ਤੇ ਪੁਰਾਣੀਆਂ ਬੋਤਲਾਂ, ਔਰ ਉਹਦੇ 'ਚ ਉਹੀ ਕਿ ਜੀ ਤਾਲਿਬਾਨ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਨਕਲੂਸਿਵ ਹਕੂਮਤ ਬਣਾਓ, ਔਰਤਾਂ ਦੇ ਔਰ ਬੱਚਿਆਂ ਦੇ ਮੌਲਿਕ ਹੱਕ, ਫੰਡਾਮੈਂਟਲ ਰਾਈਟ ਉਹਨਾਂ ਨੂੰ ਦਿਓ, ਆਪਣੀ ਸਰਜ਼ਮੀਨ ਨੂੰ ਕੋਈ ਵਰਤਣ ਨਾ ਦਿਓ ਕਿਸੇ ਹੋਰ। ਉਹੀ 2-3 ਗੱਲਾਂ। ਹੁਣ ਉਹਦੇ 'ਚ ਰਸ਼ੀਆ ਦਾ ਨਾ, ਕਿਉਂਕਿ ਉਹਦਾ ਹਿੱਸਾ ਸੀ, ਪਰ ਰਸ਼ੀਆ ਨੇ ਅੱਜ ਪਬਲਿਕ ਐਮਬੈਰਸਮੈਂਟ ਦਿੱਤੀ ਹੈ ਇੰਡੀਆ ਨੂੰ। ਉਹਨਾਂ ਨੇ ਬਿਲਕੁਲ ਜਦੋਂ ਇਹ ਸਟੇਟਮੈਂਟ ਆ ਗਈ, ਉਸ ਤੋਂ ਬਾਅਦ ਰਸ਼ੀਅਨ ਸਟੇਟਮੈਂਟ ਇੱਕ ਸੈਪਰੇਟ ਆਈ, ਉਹਦੇ 'ਚ ਉਹਨਾਂ ਨੇ ਜੋ ਕੁਛ ਇਸ ਜੁਆਇੰਟ ਸਟੇਟਮੈਂਟ ਦੇ ਵਿੱਚ ਕਿਹਾ ਸੀ ਉਸ ਤੋਂ ਵੱਖਰੀ ਲਾਈਨ ਲੈਂਦੇ ਆ ਰਸ਼ੀਆ ਨੇ। ਹੁਣ ਜਿਹੜੀ ਲਾਈਨ ਇਹਨਾਂ ਨੇ ਲਿਖੀ ਸੀ ਕਿ ਜੀ ਤਾਲਿਬਾਨ ਨੂੰ, ਸਰਕਾਰ ਨੂੰ ਕਿਹਾ ਗਿਆ ਕਿ ਉਹ ਮੌਲਿਕ ਹੱਕ ਜਿਹੜੇ ਨੇ ਜਿਨ੍ਹਾਂ ਦਾ ਹਨਨ ਹੋ ਰਿਹਾ, ਜਿਨ੍ਹਾਂ ਦੇ ਵਿੱਚ ਵਿਮੈਨ ਔਰ ਬੱਚਿਆਂ ਔਰ ਜਿਹੜੇ ਦੂਸਰੇ ਸੈਕਸ ਦੇ ਹਵਾਲੇ ਨਾਲ ਸੀ, ਰਸ਼ੀਆ ਨੇ ਉਹ ਲਾਈਨ ਗਾਇਬ ਕਰ ਦਿੱਤੀ। ਔਰ ਉਹਦੇ 'ਚ ਉਹਨਾਂ ਨੇ ਬਿਲਕੁਲ ਨਾ ਹੀ ਔਰਤਾਂ, ਬੱਚਿਆਂ ਜਾਂ ਮਾਈਨੋਰਿਟੀਜ਼ ਜਿਵੇਂ ਸ਼ੀਆ ਨੇ, ਉਹਨਾਂ ਦੀ ਬਿਲਕੁਲ ਗੱਲ ਨਹੀਂ ਕੀਤੀ। ਔਰ ਦੂਸਰਾ ਨਾਲ ਦੀ ਨਾਲ ਜਿਹੜੀ ਇਸ ਤੋਂ ਵੀ ਮੈਂ ਸਮਝਦਾ ਵੀ ਇਹ ਪਾਰਟ ਤਾਂ ਜੇ ਹੁਣ ਰਸ਼ੀਆ ਕਹੇ ਤਾਲਿਬਾਨ ਨੂੰ ਕਿ ਜੀ ਤੁਸੀਂ ਵਿਮਨ ਐਂਡ ਚਿਲਡਰਨ ਐਂਡ ਮਾਈਨੋਰਿਟੀਜ਼ ਦੇ ਹੱਕਾਂ ਦੀ ਰਾਖੀ ਕਰੋ, ਤਾਂ ਅਗਲਾ ਵੀ ਤੁਸੀਂ ਕੀ ਕਰ ਰਹੇ ਹੋ ਉੱਥੇ। ਲੇਕਿਨ ਇਸ ਤੋਂ ਵੀ ਜਿਹੜਾ ਬਹੁਤ ਐਮਫੈਸਿਸ ਸੀ ਸਟੇਟਮੈਂਟ 'ਚ ਕਿ ਅਫਗਾਨਿਸਤਾਨ ਅਲਾਓ ਨਾ ਕਰੇ ਆਪਣੀ ਸਰਜ਼ਮੀਨ ਨੂੰ ਕਿਸੇ ਹੋਰ ਦੇਸ਼ ਦੇ ਖਿਲਾਫ ਦਹਿਸ਼ਤਗਰਦੀ ਲਈ, ਰਸ਼ੀਅਨ ਸਟੇਟਮੈਂਟ 'ਚੋਂ ਉਹ ਲਾਈਨ ਉਹਨਾਂ ਨੇ ਗਾਇਬ ਕਰ ਦਿੱਤੀ। ਕਿਉਂਕਿ ਰਸ਼ੀਆ ਦਾ ਤਾਂ ਇੰਨਾ ਕੁ ਇੰਟਰਸਟ ਹੈ ਕਿ ਭਾਈ ਇਹ ਅਫਗਾਨਿਸਤਾਨ ਵਿਚਲਾ ਜਿਹੜਾ ਹੈ ਇਹਨਾਂ ਦਾ ਜਿਹੜਾ ਸਪਰੈਡ ਹੈ ਇਸ ਥਾਟ ਦਾ ਜਿਹੜਾ ਜ਼ਾਹਰ ਹੈ ਕਿ ਵੀ ਨਾਲ ਲੱਗਦੇ ਸਾਰੇ ਸੈਂਟਰਲ ਏਸ਼ੀਅਨ ਰਿਪਬਲਿਕ ਮੁਸਲਮਾਨ ਕੰਟਰੀਜ਼ ਨੇ ਕਿ ਵੀ ਇਹ ਦਹਿਸ਼ਤਗਰਦੀ ਅਫਗਾਨਿਸਤਾਨ ਚੋਂ ਨਿਕਲ ਕੇ ਤਾਜ਼ਿਕਸਤਾਨ, ਉਜ਼ਬੇਕਿਸਤਾਨ ਦੂਜੇ ਤੀਜੇ 'ਚ ਨਾ ਆਏ। ਜਿਵੇਂ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ ਉਹਨਾਂ ਦੇ ਤਾਂ ਕਨਸੈਪਟ ਹੀ ਡਿਫਰੈਂਟ ਨੇ। ਸੋ ਇਸ ਤੋਂ ਬਿਯੋਂਡ ਨਾ ਰਸ਼ੀਆ ਦਾ ਉੱਥੇ ਹਿਊਮਨ ਰਾਈਟਸ ਕੋਈ ਇੰਟਰਸਟ ਹੈ, ਨਾ ਉਹਨਾਂ ਦਾ ਹੈ ਕਿ ਜੀ ਕਿਹੜੀ ਇਨਕਲੂਸਿਵ ਗਵਰਨਮੈਂਟ ਉਹ ਬਣਾਉਂਦੇ ਨੇ, ਨਹੀਂ ਬਣਾਉਂਦੇ। ਲੇਕਿਨ ਜਿਹੜੀ ਗੱਲ ਮੈਂ ਸਮਝਦਾ ਵੀ ਭਾਰਤ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀ ਹੈ ਰਸ਼ੀਅਨਸ ਨੇ ਕਿ ਇਮੀਡੀਏਟਲੀ ਉਸ ਤੋਂ ਬਾਅਦ, ਔਰ ਇੰਡੀਅਨ ਮੀਡੀਆ ਨੇ ਵੀ ਉਹਨੂੰ ਇਵੇਂ ਹੀ ਰਿਪੋਰਟ ਕੀਤਾ ਕਿ ਰਸ਼ੀਆ ਨੇ ਬਿਲਕੁਲ ਡਿਸਐਸੋਸੀਏਟ ਕਰ ਲਿਆ ਔਰ ਉਹਨਾਂ ਨੇ ਨਾਲ ਦੀ ਨਾਲ ਉਹ ਇਹ ਸਾਰੇ ਤੋਂ ਪਿੱਛੇ ਜਾ ਕੇ ਉਹਨਾਂ ਨੇ ਇਹ ਵੀ ਮੈਸੇਜ ਦੇ ਦਿੱਤਾ ਕਿ ਵੀ ਸਾਡਾ ਕੋਈ ਹਿਊਮਨ ਰਾਈਟਸ ਨਾਲ ਉੱਥੇ ਕੋਈ ਤਾਲੁਕ ਨਹੀਂ, ਕੋਈ ਹਿਊਮਨ ਰਾਈਟਸ ਦੇ ਹਨਨ ਦੀ ਗੱਲ ਨਹੀਂ ਹੈ, ਔਰ ਸਾਨੂੰ ਇਹ ਪਰਵਾਹ ਵੀ ਨਹੀਂ ਹੈ ਕਿ ਜੇ ਅਫਗਾਨਿਸਤਾਨ ਦੀ ਧਰਤੀ ਜਿਹੜੀ ਹੈ ਉਹ ਕਿਸੇ ਹੋਰ ਦਹਿਸ਼ਤਗਰਦ ਕਾਰਵਾਈ ਲਈ ਇਸਤੇਮਾਲ ਹੋਏ। ਰਾਦਰ ਇਸ ਦੇ ਉਲਟ ਜਿਹੜੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰਸ਼ੀਆ ਦੇ ਮਿਸਟਰ ਨਿਕੋਲਾਈ
ਪੈਟਰੋਸ਼ੇਵ, ਉਹਨਾਂ ਨੇ ਉਹਦੇ 'ਚ ਮਾਸਕੋ ਫਾਰਮੈਟ ਦੀ ਗੱਲ ਕੀਤੀ। ਹੁਣ ਮਾਸਕੋ ਫਾਰਮੈਟ ਬੜਾ ਕਲੀਅਰਲੀ ਐਡਵੋਕੇਸੀ ਕਰਦਾ ਸੀ, ਔਰ ਰਸ਼ੀਆ, ਚਾਈਨਾ, ਪਾਕਿਸਤਾਨ ਇਹ ਕਹਿ ਚੁੱਕੇ ਨੇ ਅਮਰੀਕਾ ਨੂੰ ਕਿ ਭਾਈ ਤੁਸੀਂ ਫਾਰਮਲ ਤਾਲਿਬਾਨ ਦੀ ਰੈਕਗਨੀਸ਼ਨ ਦੇ ਲਈ ਜਿਹੜਾ ਸਟੈਪ ਫਾਰਵਰਡ ਕਰੋ। ਹਿਊਮੈਨਿਟੇਰੀਅਨ ਏਡ ਦੀ ਗੱਲ ਤਾਂ ਉਹ ਮਾਸਕੋ ਕਨਕਲੇਵ 'ਚੋਂ ਵੀ ਨਿਕਲੀ, ਇੰਡੀਅਨਸ ਵਾਲੇ 'ਚੋਂ ਵੀ ਉਹਨਾਂ ਨੇ ਕਿਹਾ, ਦਿੱਲੀ ਡਾਇਲੌਗ ਸੋ ਕਾਲਡ, ਤੇ ਰਸ਼ੀਆ ਨੇ ਵੀ ਕਿਹਾ। ਪਰ ਜਿਹੜੇ ਅਮਰੀਕਾ ਦੇ ਵਿੱਚ, ਅਮਰੀਕਾ ਨੇ ਅਫਗਾਨਿਸਤਾਨ ਦੇ ਮਾਮਲੇ 'ਚ ਜਿਹੜੇ ਇਹਨਾਂ ਦੇ ਜ਼ਲਮੇ ਖਲੀਲਜ਼ਾਦ ਦੀ ਥਾਂ ਤੇ ਜਿਹੜੇ ਸੱਜਣ ਆਏ ਨੇ, ਉਹ ਪਾਕਿਸਤਾਨ ਦੇ ਵਿੱਚ ਆਲਰੇਡੀ ਇਸਲਾਮਾਬਾਦ 'ਚ ਚੱਲ ਰਿਹਾ ਜਿਹੜਾ ਐਕਸਟੈਂਡਡ ਟਰਾਇਕਾ ਡਾਇਲੌਗ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਮਰੀਕਾ ਜਿਹੜਾ ਹੈ ਉਹ ਇਸ ਦੇ ਉੱਤੇ ਕੰਮ ਕਰ ਰਿਹਾ ਕਿ ਵੀ ਸਟੈਪਿੰਗ ਅਪ, ਲਫ਼ਜ਼ ਜਿਵੇਂ ਦੇ ਡਿਪਲੋਮੇਸੀ ਦੇ ਹੁੰਦੇ ਨੇ, ਕਿ ਉਹਨਾਂ ਦੀ ਰੈਕਗਨੀਸ਼ਨ ਵੱਲ। ਸੋ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਭਾਰਤ ਨੇ ਜਿਹੜਾ ਇਹ ਸਮਝਿਆ ਸੀ ਕਿ ਵੀ ਅਸੀਂ ਇਸ 'ਚੋਂ ਕੁਛ ਨਾ ਕੁਛ ਆਪਣਾ ਕੱਢਾਂਗੇ, ਰਾਦਰ ਇਹ ਬਾਜ਼ੀ ਉਲਟੀ ਪੈ ਗਈ। ਔਰ ਇਸ ਸਾਰੇ ਦੇ ਚੱਲਦਿਆਂ ਰਸ਼ੀਆ ਦੇ ਰੋਲ ਬਾਰੇ ਅੱਜ ਕਿਸੇ ਨੇ ਕਮੈਂਟ ਲਿਖਿਆ ਸੀ ਕਿ ਰਸ਼ੀਆ ਤਾਂ ਹੁਣ ਉਹਨੇ ਆਪਣਾ ਮਾਸਕੋ ਡਾਇਲੌਗ, ਔਰ ਜਿਵੇਂ ਰਸ਼ੀਆ ਪਾਕਿਸਤਾਨ ਦੇ ਨਾਲ ਬੜਾ ਕਲੋਜ਼ਲੀ ਚਾਈਨਾ ਦੇ ਨਾਲ ਐਕਟ ਕਰ ਰਿਹਾ ਹੈ ਤਾਲਿਬਾਨ ਦੀ ਰੈਕਗਨੀਸ਼ਨ ਲਈ, ਪਰ ਇੰਡੀਆ ਨੂੰ ਫੇਸ ਸੇਵਿੰਗ ਦੇਣ ਦੇ ਲਈ ਰਸ਼ੀਆ ਦਾ ਸਿਕਿਉਰਿਟੀ ਐਡਵਾਈਜ਼ਰ ਚਲਾ ਤਾਂ ਗਿਆ ਉੱਥੇ, ਪਰ ਉਹਦੀ ਪੋਜੀਸ਼ਨ ਇਹ ਬਣ ਗਈ ਕਿ ਕਿਸੇ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਬਈ ਤੂੰ ਮੁੰਡੇ ਦਾ ਵੀ ਮਾਮਾ ਬਣ ਗਿਆ ਤੇ ਕੁੜੀ ਦਾ ਵੀ ਮਾਮਾ ਬਣ ਗਿਆ। ਜਦੋਂ ਦੋਨਾਂ ਚੋਂ ਕਿਸੇ ਨੇ ਖੜਕਾ ਕੇ ਪੁੱਛਿਆ ਕਿ ਬਈ ਹੈ ਕਿਹਦਾ, ਉਹ ਕਹਿੰਦੇ ਮੇਰਾ ਤਾਂ ਨਾਂ ਹੀ ਮਾਮਾ ਹੈ। ਉਹ ਕੁੜੀ ਦਾ ਹੈ ਕਿ ਮੁੰਡੇ ਦਾ, ਉਹ ਕਹਿੰਦੇ ਮੇਰਾ ਨਾਂ ਹੀ ਮਾਮਾ ਹੈ। ਸੋ ਉਹਨਾਂ ਦਾ ਮਾਮੇ ਵਾਲਾ ਹੀ ਰੋਲ ਰਹਿ ਗਿਆ, ਨਾਂ ਵਾਲਾ। ਔਰ ਇਹ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਵੱਜੀ ਹੈ। ਔਰ ਇਸ ਦੇ ਨਾਲ ਨਾਲ ਚਾਈਨਾ, ਜਿਨ੍ਹਾਂ ਨੇ ਇਸ ਦੇ ਉੱਤੇ ਚਾਈਨਾ ਸ਼ੀ ਵਾਰਨਸ ਅਗੇਂਸਟ ਕੋਲਡ ਵਾਰ ਇਨ ਇੰਡੋ ਪੈਸੀਫਿਕ, ਰਸ਼ੀਆ ਨੇ ਡਿਸਟੈਂਸ ਕੀਤਾ, ਚਾਈਨਾ ਨੇ ਪਾਰਟਿਸਿਪੇਟ ਨਹੀਂ ਕੀਤਾ ਮੀਟਿੰਗ, ਪਰ ਨਾਲ ਦੀ ਨਾਲ ਉਹਨਾਂ ਨੇ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਫੋਰਮ ਦੀ ਸਾਈਡਲਾਈਨ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਹੈ ਕੋਲਡ ਵਾਰ, ਜਿਹੜਾ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਾਰਨਡ ਥਰਸਡੇ November 11th against letting tensions in Indo-Pacific cause a relapse into cold war mentality। ਇਹ ਵੀ ਇੰਡੀਆ ਨੂੰ ਹੀ ਵਾਰਨਿੰਗ ਹੈ, ਅਮਰੀਕਾ ਨੂੰ ਤਾਂ ਹੈ ਹੀ ਹੈ ਕਿ ਵੀ ਤੁਸੀਂ ਇੱਥੇ ਆ ਕੇ ਉਹ ਕੋਲਡ ਵਾਰ ਮੈਂਟੈਲਿਟੀ ਪੈਦਾ ਕਰ ਰਹੇ ਹੋ। ਔਰ ਇਸ ਸਾਰੇ ਦੇ ਨਾਲ ਨਾਲ ਹੁਣ ਪੈਂਟਾਗਨ ਨੇ ਇੱਕ ਰਿਪੋਰਟ ਦਿੱਤੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਚਾਈਨਾ ਨੇ ਇੰਡੀਆ ਦੇ ਜਿਹੜਾ ਬਾਰਡਰ ਅਰੁਣਾਚਲ ਔਰ ਦੂਸਰੇ ਦੇ ਵਿੱਚ ਲਦਾਖ ਦੇ ਵਿੱਚ ਐਡਵਾਂਸ ਵਿਲੇजेस ਡਿਵੈਲਪ ਕਰ ਲਏ ਨੇ। ਹੁਣ ਤੱਕ ਤਾਂ ਮੋਦੀ ਦੀ ਲਾਈਨ ਇਹੀ ਸੀ ਕਿ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਛ ਦਿਆ, ਨਾ ਕੁਛ ਲਿਆ। ਹੁਣ ਪੈਂਟਾਗਨ ਰਿਪੋਰਟ ਜਿਹੜੀ 2 ਦਿਨ ਪਹਿਲਾਂ ਆਈ ਕਿ ਵੀ ਚਾਈਨਾ ਨੇ ਤਾਂ ਉਹਨਾਂ 'ਚ ਐਡਵਾਂਸ ਸਟਰਕਚਰ ਇੰਡੀਆ ਦੇ ਵਿਲੇਜ ਕੈਪਚਰ ਕੀਤੇ ਨੇ। ਹੁਣ ਉਹਦੇ ਰਿਸਪੌਂਸ 'ਚ ਅੱਜ ਇੰਡੀਆ ਨੇ ਕਿਹਾ ਇੰਡੀਆ not to accept Chinese village along LAC, says Ministry of External Affairs. Government takes all the necessary measures to safeguard its sovereignty and territorial integrity। ਇਹ ਉਵੇਂ ਹੀ ਹੈ ਕਿ ਚਪੇੜ ਵੱਟ ਕੇ ਮਾਰੀ ਬਾਣੀ ਹੈ ਤੇ ਫਿਰ ਪਿੱਛੇ ਹਟ ਗਿਆ ਖਾ ਕੇ, ਇਬ ਕੀ ਬਾਰ ਮਾਰ ਤੋਂ ਦੇਖੋ, ਨੇ ਇੱਕ ਹੋਰ ਛੱਡੀ, ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਪੈਂਟਾਗਨ ਕਹਿ ਰਿਹਾ ਕਿ ਭਾਈ ਉਹਨਾਂ ਦੇ ਆ ਗਏ ਨੇ, ਇਹ ਵੀ ਮੰਨ ਰਹੇ ਨੇ ਤੇ ਨਾਲ ਦੀ ਨਾਲ ਕਹਿ ਰਹੇ ਨੇ ਜੀ ਅਸੀਂ ਬਿਲਕੁਲ ਆਪਣੀ ਇੰਟੈਗਰਿਟੀ, ਸੋਵਰਨਿਟੀ, ਉਹਦੇ ਤੇ ਉੱਤੇ ਕੋਈ ਹਮਲਾ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਦੀ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਹੈ ਅਰਿੰਡਮ ਬਾਗਚੀ, ਉਹਨੇ ਜਿਹੜਾ ਬਿਆਨ ਦਿੱਤਾ ਹੈ, we have taken note of the Pentagon report. Chinese had undertaken construction in the past several years in the border areas, including in areas it has illegally occupied over decades। ਹੁਣ ਮੰਨ ਗਏ ਜਿਹਨੂੰ ਇਹ ਕਹਿੰਦੇ ਨੇ ਜੀ ਉਹਨਾਂ ਨੇ ਆਕੂਪਾਈ, ਪਹਿਲਾਂ ਤਾਂ ਕਹਿੰਦੇ ਸੀ ਆਕੂਪਾਈ ਨਹੀਂ ਕੀਤਾ। India has neither accepted the occupation of territory by China। ਅਸੀਂ ਨਹੀਂ ਮੰਨਦੇ ਜੀ ਆਕੂਪੇਸ਼ਨ, ਉਹ ਤਾਂ ਖੋਹ ਲਿਆ ਉਹਨਾਂ ਨੇ। ਤਾਂ ਪਿਛਲੇ 2-4 ਦਿਨ ਪਹਿਲਾਂ ਫੋਟੋਆਂ ਜਿਹੜੀਆਂ ਗਲਵਾਨ ਵੈਲੀ 'ਚ ਜੂਨ 20 ਨੂੰ ਹੋਇਆ ਸੀ, ਭਾਰਤੀ ਫੌਜੀਆਂ ਦੇ ਮੂੰਹ ਸੁੱਜੇ ਹੋਏ ਨੇ, ਉਹ ਫੋਟੋਆਂ ਲਾਈਨ ਲਾ ਕੇ ਬਿਠਾਏ ਨੇ ਕੰਨ ਪਕੜਾ ਕੇ, ਔਰ ਉਹਦੇ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਸੀ ਕਿ ਜਾਓ ਉੱਥੇ ਕੰਨ ਫੜੇ ਹੋਏ ਨੇ ਤੇ ਮੂੰਹ ਖਾ ਕੇ ਚਪੇੜਾਂ ਮਾਰ ਕੇ ਮੂੰਹ ਉਹਨਾਂ ਦੇ ਭੜੋਲੇ ਵਰਗੇ ਕੀਤੇ ਹੋਏ ਨੇ। ਔਰ ਇੱਧਰ ਉਹ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਇੰਡੀਆ ਹੈਜ਼ ਨੀਦਰ ਐਕਸੈਪਟਡ ਦ ਆਕੂਪੇਸ਼ਨ ਆਫ ਟੈਰੀਟਰੀ ਬਾਈ ਚਾਈਨਾ ਨੋਰ ਐਕਸੈਪਟਡ ਇਟਸ ਅਨਜਸਟੀਫਾਈਡ ਕਲੇਮਸ। ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਕਿ ਜੀ ਅਸੀਂ ਵੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਉਹ ਇਨਫਰਾਸਟਰਕਚਰ ਡਿਵੈਲਪ ਕਰ ਰਹੇ ਹਾਂ, ਅੱਗੋਂ ਵੀ ਕਰਾਂਗੇ। ਅਸੀਂ ਵੀ ਆਰ ਟੇਕਿੰਗ ਆਲ ਨੈਸੈਸਰੀ ਮੇਜਰਸ ਟੂ ਸੇਫਗਾਰਡ ਇੰਡੀਆ ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗਰਿਟੀ। ਇਹ ਹੈ ਕਿ ਬੇਸ਼ਰਮ, ਝੂਠੇ, ਜੁੱਤੀਆਂ ਵੀ ਖਾ ਰਹੇ ਨੇ
ਤੇ ਜੁੱਤੀਆਂ ਖਾਂਦਿਆਂ ਕਹਿ ਰਹੇ ਨੇ ਹਮ ਜੀਤ ਗਏ, ਹਮ ਜੀਤ ਗਏ। ਇਹਨਾਂ ਦਾ ਤੁਸੀਂ ਕੀ ਇਲਾਜ ਕਰ ਸਕਦੇ ਹੋ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।